Australian Sikh community urged to remain calm and cooperate with authorities following desecration of holy scripture. ਤੁਸੀਂ officials ਨੂੰ ਵਾਰ-ਵਾਰ ਈਮੇਲ ਭੇਜਣ ਤੋਂ ਪਰਹੇਜ਼ ਕਰੋ ਕਿਉਂਕਿ ਇਹ ਸਥਿਤੀ ਨੂੰ ਹੱਲ ਕਰਨ 'ਚ ਮਦਦ ਨਹੀਂ ਕਰ ਰਿਹਾ। ਸਟੇਟ ਔਰ ਫੈਡਰਲ ਮੰਤਰੀਆਂ, ਪੁਲਿਸ ਵਿਭਾਗ ਤੇ ਖੁਫੀਆ ਏਜੰਸੀਆਂ ਦੇ ਨਾਲ ਰੈਗੂਲਰ ਸੰਪਰਕ ਦੇ ਵਿੱਚ ਨੇ। ਜਿਹੜੇ ਸਾਰੇ ਅਧਿਕਾਰੀ ਨੇ ਬੜੀ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ। ਉਹਨਾਂ ਨੇ ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਔਰ ਇਹ ਨਾ ਹੋਏ ਕਿ ਭਾਈ ਕੋਈ ਸਿੰਘ ਆਪਣੇ ਤੌਰ ਤੇ ਹੀ ਉਹਨੂੰ ਲੱਭ ਲਏ ਕਿ ਜੇ ਹੁਣ ਇਸ ਦਾ ਸੋਧਾ ਲਾ ਦਈਏ ਵੀ ਇਸ ਕਿਸਮ ਦਾ ਕੰਮ ਤੋਂ ਪਰਹੇਜ਼ ਕਰਨਾ। ਉਹਨਾਂ ਨੇ ਹਵਾਲਾ ਦਿੱਤਾ ਕਿ ਜਿਹੜੀ ਕ੍ਰਿਮੀਨਲ ਸਾਈਕੋਲੋਜੀ ਹੈ ਉਹ ਇਹ ਪੁਆਇੰਟ ਆਊਟ ਕਰਦੀ ਹੈ ਕਿ ਜਿਹੜੇ ਇਸ ਕਿਸਮ ਦੇ ਕ੍ਰਾਈਮ ਕਰਦੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਇਸ ਕਿਸਮ ਦਾ ਜੁਰਮ ਐਂਪਲੀਫਾਈ ਹੋਏ, ਕਈ ਦੂਰ ਦੂਰ ਤੱਕ ਪਹੁੰਚੇ ਔਰ ਉਸ ਦੀ ਚਰਚਾ ਹੋਏ। ਇਸ ਲਈ ਉਹਨਾਂ ਨੇ ਸਿੱਖ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਵੀ ਇਸ ਵੀਡੀਓ ਨੂੰ ਕੋਈ ਸ਼ੇਅਰ ਨਾ ਕਰੋ ਜਾਂ ਡਿਸੈਮੀਨੇਟ ਨਾ ਕਰੋ ਅੱਗੋਂ। व्यूअर्स वेलकम बैक प्रोग्राम। सो व्यूअर्स गलबात करन जा रहे हैं कि वैसटर्न आस्ट्रेलिया के गुरुद्वारा कैनिंगविल विखे गुटका साहब की कीती की बेअदबी नूं लैके आस्ट्रेलिया दीआं सिख संगतां वल्लों एकजुटता दा प्रगटावा कीता जा रहा है और आस्ट्रेलियन पुलिस अते इंटैलीजेंस एजेंसियां वल्लों बड़ी तेजी नाल मसले की जांच जिहड़ी है कीती जा रही है ਅਤੇ ਉਹ ਸਿੱਖ ਜਥੇਬੰਦੀਆਂ ਨਾਲ ਲਗਾਤਾਰ ਰਾਬਤੇ ਵਿੱਚ ਹਨ ਅਤੇ ਉਹਨਾਂ ਵੱਲੋਂ ਸਿੱਖ ਸੰਗਤ ਨੂੰ ਸੰਜਮ ਤੋਂ ਕੰਮ ਲੈਣ ਦੀ ਬੇਨਤੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਦੇ ਪ੍ਰੋਗਰਾਮ ਦਾ ਸਾਡਾ ਲੀਡ ਸੈਗਮੈਂਟ ਜਿਹੜਾ ਲਗਭਗ 40 ਮਿੰਟ ਦਾ ਸੀ ਉਹ ਆਸਟ੍ਰੇਲੀਆ ਦੇ ਕੈਨਿੰਗਵੇਲ ਗੁਰਦੁਆਰਾ ਸਾਹਿਬ ਦੇ ਬਹੁਤ ਨੇੜੇ ਸੁੰਦਰ ਗੁਟਕਾ ਗੁਰਬਾਣੀ ਦਾ ਉਸ ਦੀ ਕੀਤੀ ਗਈ ਬੇਅਦਬੀ ਦੇ ਨਾਲ ਸੰਬੰਧਿਤ ਸੀ। ਉਸ ਦੇ ਵਿੱਚ ਅਸੀਂ ਕੁਝ ਸੰਗਤ ਦੇ ਨਾਂ ਸੁਨੇਹਾ ਵੀ ਦਿੱਤਾ ਸੀ, ਗਾਈਡਲਾਈਨਸ ਵੀ ਸੀ ਕਿ ਭਾਈ ਸੰਜਮ ਤੋਂ ਵੀ ਕੰਮ ਲੈਣਾ ਹੈ, ਬਟ ਐਟ ਦਾ ਸੇਮ ਟਾਈਮ ਆਸਟ੍ਰੇਲੀਅਨ ਪੁਲਿਸ ਅਥਾਰਟੀਜ਼ ਦੂਸਰਿਆਂ ਦੇ ਨਾਲ ਰਾਬਤਾ ਰੱਖ ਕੇ ਔਰ ਇਹ ਜਿਹੜੀ ਗੇਮ ਹੈ ਇੰਡੀਅਨ ਸਟੇਟ ਦੀ ਜਿਹੜੀ ਕਿ ਉਹਨਾਂ ਨੇ 2015 'ਚ ਸਿੱਧਾ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਨਾਲ ਸ਼ੁਰੂ ਕੀਤਾ। ਹਾਲਾਂਕਿ ਅਸੀਂ ਉਸ ਦਾ ਵੇਰਵਾ ਦਿੱਤਾ ਸੀ ਕਿ 47 ਤੋਂ ਬਾਅਦ ਗੁਰੂ ਗ੍ਰੰਥ, ਗੁਰੂ ਪੰਥ ਦੋਨੋਂ ਹੀ ਉਹਨਾਂ ਦੀਆਂ ਗਨ ਸ਼ਾਟਸ ਥੱਲੇ ਸੀ। ਨਕਲੀ ਗੁਰੂ ਡੰਮ ਨੂੰ ਖੜਾ ਕਰਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਚੈਲੰਜ ਕਰਨ ਦੀ ਲਾਈਨ ਸੀ। ਕਿਵੇਂ ਨਿਰੰਕਾਰੀ, ਰਾਧਾ ਸੁਆਮੀ, ਫਿਰ ਸੌਦਾ ਸਾਧ, ਭਨਿਆਰਾ, ਆਸ਼ੂਤੋਸ਼ ਔਰ ਹੋਰ ਕਿੰਨਾ ਬਾਬਾ ਡੰਮ ਖੜਾ ਕੀਤਾ। ਔਰ ਇਸ ਸਾਰੇ 'ਚ ਹੁਣ ਕਿਉਂਕਿ ਬਾਹਰ ਡਾਇਸਪੋਰਾ ਸਿੱਖਾਂ ਦੀ ਤਾਕਤ ਜਿਹੜੀ ਹੈ ਉਹ ਖਾਸ ਤੌਰ 'ਤੇ 5 ਆਈ ਸਟੇਟਸ ਦੇ ਵਿੱਚ ਕੁਆਇਟ ਵਿਜ਼ੀਬਲ ਹੈ ਕਿਉਂਕਿ ਇੰਡੀਆ ਐਕਸਪੋਜ਼ ਹੋਇਆ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਵਿੱਚ। ਔਰ ਹੁਣ ਇਹਨਾਂ ਨੇ ਉਸ ਨੂੰ ਡਾਈਵਰਟ ਕਰਨ ਲਈ ਇੱਕ ਨਵਾਂ ਫਰੰਟ ਖੋਲ੍ਹ ਦਿੱਤਾ ਹੈ ਔਰ ਇਹ ਸਾਰੀ ਘਟਨਾ ਜਿਸ ਤਰੀਕੇ ਦੇ ਨਾਲ ਵਾਪਰੀ ਔਰ ਉਸ ਨੂੰ ਫਿਰ ਕਿਵੇਂ ਟਿਕਟੌਕ ਦੇ ਉੱਤੇ ਅਪਲੋਡ ਕੀਤਾ ਗਿਆ ਵਿਦਨ ਉਸ ਦਾ ਰਿਐਕਸ਼ਨ ਵਿਦਨ ਹਾਫ ਐਨ ਆਵਰ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਸਿੱਖ ਸੰਗਤਾਂ ਨੇ ਜਿਵੇਂ ਇੱਕ ਸ਼ਰਧਾਲੂ ਸਿੱਖ ਹਰ ਥਾਂ ਮਹਿਸੂਸ ਕਰਦਾ ਉਹਦੇ ਲਈ ਗੁਰਬਾਣੀ ਦਾ ਇੱਕ ਲਫ਼ਜ਼, ਇਹ ਤਾਂ ਗੁਰਬਾਣੀ ਗੁਟਕਾ ਸੀ। ਅਸੀਂ ਉਹਨਾਂ ਪੀਰੀਅਡਸ ਨੂੰ ਦੇਖਿਆ, ਹੁਣ ਤਾਂ ਸ਼ਾਇਦ ਜਨਰੇਸ਼ਨਾਂ ਨੂੰ ਇਸ ਦਾ ਅਹਿਸਾਸ ਨਹੀਂ ਹੈ। ਸਾਡੀ ਪੇਰੈਂਟਸ ਦੀ ਜਨਰੇਸ਼ਨ ਕੋਈ ਵੀ ਪੰਜਾਬੀ ਲਿਖਿਆ ਕੋਈ ਪੇਜ ਜ਼ਮੀਨ ਤੇ ਡਿੱਗਿਆ ਹੋਏ ਤੇ ਉਸ ਨੂੰ ਬਹੁਤ ਬੁਰਾ ਮੰਨਦੇ ਸੀ, ਉਹਨੂੰ ਚੁੱਕ ਕੇ ਮੱਥੇ ਨਾਲ ਲਾ ਕੇ ਜਾਂ ਦੂਸਰੇ ਸੀ ਕਿ ਭਾਈ ਇਹ ਗੁਰਮੁਖੀ ਹੈ, ਇਹ ਸਾਡੇ ਲਈ ਇਹ ਉਨਾ ਹੀ ਪਵਿੱਤਰ ਹੈ। ਕੋਈ ਵੀ ਚੀਜ਼ ਪੰਜਾਬੀ ਦੇ ਆਰਟੀਕਲ, ਪੰਜਾਬੀ ਅਖਬਾਰਾਂ ਨੂੰ ਇਵੇਂ ਨਹੀਂ ਸੀ ਰੋਲਣ ਦਿੰਦੇ। ਤੇ ਇਸ ਲੈਵਲ ਤੇ ਗੁਰਬਾਣੀ ਜਿਹੜੀ ਸਾਡੇ ਲਈ ਐਟਰਨਲ ਔਰ ਸ਼ਬਦ ਗੁਰੂ, ਔਰ ਕੱਲ ਮੈਂ ਇਸ ਦੀ ਬੈਕਗਰਾਊਂਡ ਦੀ ਗੱਲ ਵੀ ਕੀਤੀ। ਹਾਲਾਂਕਿ ਚਲੋ ਕਈ ਵਾਰ ਕੁਛ ਚੀਜ਼ਾਂ ਬਾ ਮੌਕਾ ਹੁੰਦੀਆਂ ਨੇ, ਉਸ ਦੀ ਚਰਚਾ ਵੀ ਹੋਈ, ਬਹੁਤ ਸਾਰੇ ਸਾਨੂੰ ਪੋਜ਼ਿਟਿਵ ਇਸ 'ਚੋਂ ਮੈਸੇਜ ਵੀ ਮਿਲੇ ਔਰ ਖੁਸ਼ੀ ਹੈ ਇਸ ਗੱਲ ਦੀ ਕਿ ਇਸ ਮੁੱਦੇ ਦੇ ਉੱਤੇ ਵੈਸਟ ਆਸਟ੍ਰੇਲੀਆ ਦੀ ਸੰਗਤ, ਗੁਰਦੁਆਰਾ ਕਮੇਟੀਆਂ, ਜਥੇਬੰਦੀਆਂ ਇੱਕੋ ਪੇਜ 'ਤੇ ਨੇ ਔਰ ਜਿਵੇਂ ਉਹਨਾਂ ਨੇ ਬਿਲਕੁਲ ਮੁਸਤੈਦੀ ਦੇ ਨਾਲ ਇਸ ਸਾਰੇ ਨੂੰ ਲਿਆ। ਹਾਲਾਤ ਇਹ ਹੋਏ ਕਿ ਆਸਟ੍ਰੇਲੀਆ ਪੁਲਿਸ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼ ਔਰ ਈਵਨ ਉਹਨਾਂ ਦਾ ਪੋਲੀਟੀਕਲ ਢਾਂਚਾ ਇਹ ਲੈਵਲ, ਡੇਵਿਡ ਸ਼ੂਬ੍ਰਿਜ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਦੋਂ ਸਭ ਤੱਕ ਇਹ ਗੱਲ ਪਹੁੰਚੀ ਔਰ ਜਿਵੇਂ ਹਾਲਾਂ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਵੀ ਆਪਣੇ ਸਾਰੇ ਬਹੁਤੇ ਗੱਲਾਂ ਕਰਦੇ ਨੇ, ਈਮੇਲ ਲਿਖਣ ਲਿਖਾਣ ਦਾ ਕੰਮ ਨਹੀਂ ਹੈ।
ਹੁਣ ਜਿਹੜੀ ਨੈਸ਼ਨਲ ਸਿਕਿਉਰਿਟੀ ਹੌਟਲਾਈਨ ਹੈ ਉਸ ਦੇ ਉੱਤੇ ਵਿਦਿਨ 10-12 ਆਵਰਸ 600 ਤੋਂ ਜ਼ਿਆਦਾ ਈਮੇਲਸ ਗਈਆਂ ਔਰ ਉਹਨਾਂ ਨੇ ਕਿਉਂਕਿ ਮੈਨੇਜਮੈਂਟਸ ਦੇ ਨਾਲ ਔਰ ਖ਼ਾਸ ਤੌਰ ਤੇ ਕੈਨਿੰਗ ਵੇਲ ਦੀ ਕਮੇਟੀ ਔਰ ਜਿਹੜੀ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਔਰ ਦੂਸਰੇ ਕਮੇਟੀਆਂ ਦੇ ਨਾਲ ਪੁਲਿਸ ਔਰ ਏਜੰਸੀਆਂ ਰੈਗੂਲਰ ਰਾਬਤੇ 'ਚ ਨੇ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਜੇ ਸਿੱਖਾਂ ਨੂੰ ਕਹੋ ਵੀ ਇਹ ਹੁਣ ਈਮੇਲਾਂ ਬੰਦ, ਕਿਉਂਕਿ ਉਹਨਾਂ ਨੂੰ ਇੱਕ ਇੱਕ ਦਾ ਨੋਟ ਲੈਣਾ ਪੈਂਦਾ ਤੇ ਦੂਜਾ ਉਹਨਾਂ ਦਾ ਕੰਮ ਵੀ ਵਧਿਆ। ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਜਿਸ ਲੈਵਲ ਤੇ ਲੈ ਰਹੇ ਹਾਂ ਵੀ ਇਹਨੂੰ ਅਸੀਂ ਬਿਲਕੁਲ ਇਹਦੀ ਤਹਿ ਤੱਕ ਅਸੀਂ ਪਹੁੰਚਾਂਗੇ। ਹਾਲਾਂਕਿ ਸਾਡੇ ਕੱਲ ਦੇ ਸੈਗਮੈਂਟ ਦੇ ਥੱਲੇ ਇੱਕ ਨੇ ਲਿਖਿਆ ਕਿ ਜੀ ਤੁਸੀਂ ਇੰਡੀਆ ਨੂੰ ਬਲੇਮ ਕੀਤਾ ਕਿ ਉਹਨਾਂ ਨੇ ਟਿਕਟੌਕ ਤੇ ਚਾੜਿਆ। ਇੰਡੀਆ 'ਚ ਤਾਂ ਪਿਛਲੇ 5 ਸਾਲ ਤੋਂ ਜਿਹੜਾ ਉਹ ਟਿਕਟੌਕ ਹੀ ਬੈਨ ਹੈ। ਉਹ ਮੈਂ ਕਿਹਾ ਭਾਈ ਇਹ ਜ਼ਰੂਰੀ ਨਹੀਂ ਹੈ ਵੀ ਉਹਨਾਂ ਨੇ ਇੰਡੀਆ ਤੋਂ ਹੀ ਚਾੜਨਾ ਹੈ, ਉੱਥੋਂ ਤੋਂ ਬੈਨ ਹੋਣਾ ਹੈ, ਬਾਕੀ ਸਾਰੇ ਪਾਸੇ। ਔਰ ਇਹ ਜਿਹੜੀ ਇਨੀਸ਼ੀਅਲ ਹੈ ਹੋ ਸਕਦਾ ਹੈ ਸਪੇਨ ਜਾਂ ਜਰਮਨੀ ਜਾਂ ਕਿਤੇ ਵੀ ਜਿੱਥੇ ਵੀ ਇਹਨਾਂ ਦੇ ਸੈੱਲ IT ਦੇ ਬੈਠੇ ਹੋਏ ਨੇ ਉਹਦੇ ਰਾਹੀਂ ਉਹਨਾਂ ਨੇ ਇਸ ਜਿਹੜਾ ਹਮਲਾ ਉਹਨਾਂ ਨੇ ਕੀਤਾ ਗੁਰਬਾਣੀ ਦੇ ਉੱਤੇ ਸਿੱਧਾ ਸਾਡੀ ਜਾਗਤ ਜੋਤ ਤੇ। ਔਰ ਇਹ ਅਪੀਲ ਵੀ ਅਸੀਂ ਵੀ ਕੱਲ ਉਹ ਵੀਡੀਓ ਨਹੀਂ ਸੀ ਦਿਖਾਈ ਔਰ ਅਸੀਂ ਅਗੇਨ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਕਈ ਵਾਰੀ ਨੈਗੇਟਿਵ ਪਬਲਿਸਿਟੀ ਚੋਂ ਵੀ ਜਿਹੜੀ ਗੱਲ ਹੈ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਹੁੰਦੇ ਔਰ ਇਹ ਉਹਨਾਂ ਦੇ ਲਈ ਫਿਰ ਸੰਤੁਸ਼ਟਤਾ ਦਾ ਕਾਰਨ ਵੀ ਬਣਦਾ। ਔਰ ਅੱਜ ਇਸ ਮੁੱਦੇ ਦੇ ਉੱਤੇ ਹੀ ਜਿੱਥੇ ਅਸੀਂ ਇਹ ਕਿਹਾ ਕਿ ਭਾਈ ਆਸਟ੍ਰੇਲੀਅਨ ਅਥਾਰਟੀਜ਼ ਉਹਨਾਂ ਨੇ ਆਉਣ ਵਾਲੇ ਐਤਵਾਰ ਦੇ ਦੀਵਾਨ ਦੇ ਵਿੱਚ ਸੰਗਤ ਦੇ ਨਾਲ ਉਹਨਾਂ ਦਾ ਨੁਮਾਇੰਦਾ ਆ ਕੇ ਗੱਲ ਵੀ ਕਰੇਗਾ। ਆਲਰੇਡੀ ਉਹਨਾਂ ਨੇ ਆਪਣਾ ਸਾਈਬਰ ਕ੍ਰਾਈਮ ਇੰਟੈਲੀਜੈਂਸ ਔਰ ਦੂਸਰੇ ਸਾਰੀ ਵੀ ਜੋ ਇਨਵੈਸਟੀਗੇਟਿਵ ਏਜੰਸੀਜ਼ ਦੇ ਕੋਲ ਹੁੰਦਾ ਇਨਵੈਸਟੀਗੇਸ਼ਨ ਦੇ ਲਈ ਔਰ ਇਸ ਮੁੱਦੇ ਦੇ ਉੱਤੇ ਜਿਹੜੀ ਕੈਨਿੰਗ ਵੇਲ ਦੀ ਗੁਰਦੁਆਰਾ ਕਮੇਟੀ ਹੈ ਉਹਨਾਂ ਦੇ ਸਰ ਹਰਭਜਨ ਸਿੰਘ ਬੈਜਵਾਨ ਪ੍ਰੈਜ਼ੀਡੈਂਟ ਨੇ ਸਿੱਖ ਐਸੋਸੀਏਸ਼ਨ ਵੈਸਟਰਨ ਆਸਟ੍ਰੇਲੀਆ ਦੇ, ਉਹਨਾਂ ਨੇ ਪ੍ਰੈਸ ਰਿਲੀਜ਼ ਵੀ ਭੇਜੀ ਹੈ, ਅੰਗਰੇਜ਼ੀ 'ਚ ਵੀ ਹੈ, ਪੰਜਾਬੀ 'ਚ ਵੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪਿਛਲੇ ਸਾਡੀ ਕਮਿਊਨੀਕੇਸ਼ਨ ਤੋਂ ਬਾਅਦ ਸਾਡੀ ਸਾਵਾ 77 ਸਾਵਾ ਉਹਦਾ ਐਬਰੀਵੇਸ਼ਨ ਬਣਦੀ ਹੈ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਦੀ। ਇਸ ਦੱਸੇ ਗਏ ਮਾਮਲੇ ਨੂੰ ਹੱਲ ਕਰਨ ਲਈ ਸੰਬੰਧਿਤ ਅਧਿਕਾਰੀਆਂ ਨਾਲ ਤਨਦੇਹੀ ਨਾਲ ਅਸੀਂ ਕੰਮ ਕਰ ਰਹੇ ਹਾਂ। ਮੈਂ ਨਿਮਰਤਾ ਨਾਲ ਇਹ ਬੇਨਤੀ ਕਰਦਾ ਕਿ ਤੁਸੀਂ ਆਫੀਸ਼ੀਅਲਸ ਨੂੰ ਵਾਰ-ਵਾਰ ਈਮੇਲ ਭੇਜਣ ਤੋਂ ਪਰਹੇਜ਼ ਕਰੋ ਕਿਉਂਕਿ ਇਹ ਸਥਿਤੀ ਨੂੰ ਹੱਲ ਕਰਨ 'ਚ ਮਦਦ ਨਹੀਂ ਕਰ ਰਿਹਾ। ਰਾਦਰ ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਵੀ ਸਾਵਾ 77 ਜਿਹੜੇ ਨੇ ਸਟੇਟ ਔਰ ਫੈਡਰਲ ਮੰਤਰੀਆਂ ਪੁਲਿਸ ਵਿਭਾਗ ਤੇ ਖੁਫੀਆ ਏਜੰਸੀਆਂ ਦੇ ਨਾਲ ਰੈਗੂਲਰ ਸੰਪਰਕ ਦੇ ਵਿੱਚ ਨੇ। ਜਿਹੜੇ ਸਾਰੇ ਅਧਿਕਾਰੀ ਨੇ ਬੜੀ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਔਰ ਉਹਨਾਂ ਨੇ ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਔਰ ਇਹ ਨਾ ਹੋਏ ਕਿ ਭਾਈ ਕੋਈ ਸਿੰਘ ਆਪਣੇ ਤੌਰ ਤੇ ਹੀ ਉਹਨੂੰ ਲੱਭ ਲਏ ਕਿ ਜੇ ਹੁਣ ਇਸ ਦਾ ਸੋਧਾ ਲਾ ਦਈਏ ਵੀ ਇਸ ਕਿਸਮ ਦਾ ਕੰਮ ਤੋਂ ਪਰਹੇਜ਼ ਕਰਨਾ। ਔਰ ਸਾਡੇ ਭਾਈਚਾਰੇ ਦੀ ਮਦਦ ਦੇ ਲਈ ਰਾਜ ਦੇ ਨੁਮਾਇੰਦੇ ਪੁਲਿਸ ਸਰਕਾਰੀ ਏਜੰਸੀਆਂ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ 'ਚ ਦੇ ਨਾਲ ਸ਼ਾਮਲ ਹੋਣਗੀਆਂ ਕਿ ਸੰਗਤ ਨਾਲ ਮੁਲਾਕਾਤ ਕੀਤੀ ਜਾ ਸਕੇ। ਉਹਨਾਂ ਦਾ ਨੁਮਾਇੰਦਾ ਆਏਗਾ ਕਿ ਉਹ ਸਿੱਖ ਸੰਗਤਾਂ ਦੇ ਨਾਲ ਜਿਹੜਾ ਇਕਜੁੱਟਤਾ ਦਾ ਜਿਹੜਾ ਉਹ ਪ੍ਰਗਟਾਵਾ ਕਰਨ। ਔਰ ਇਹ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਸ਼ਾਮਲ ਹੋਣ ਲਈ ਇਸਤਰੀ ਸਤਸੰਗ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਜ਼ੋਰਦਾਰ ਉਤਸ਼ਾਹਤ ਕਰਦੇ ਹਾਂ। ਇਹ ਬਰੀਫਿੰਗ ਜਿਹੜੀ ਹੈ 31 ਅਗਸਤ ਨੂੰ ਦੁਪਹਿਰ 2:30 ਵਜੇ ਕੀਤੀ ਜਾਏਗੀ। ਔਰ ਉਹਨਾਂ ਨੇ ਨਾਲ ਹੀ ਕਿਹਾ ਕਿ ਜੇ ਕਿਸੇ ਦੇ ਕੋਲ ਵੀ ਕੋਈ ਜਿਵੇਂ ਅਸੀਂ ਡੈਸ਼ ਕੈਮ ਦਾ ਜ਼ਿਕਰ ਕੀਤਾ ਸੀ ਔਰ ਦੂਜਾ ਕੋਈ ਜਾਣਕਾਰੀ ਹੋਏ ਤੇ ਉਹ ਕੈਨਿੰਗ ਵੇਲ ਥਾਣੇ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਸੌਂਪਣੇ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਨੇ ਉਹਨਾਂ ਦੀ ਅਪੀਲ ਵੀ ਹੈ। ਇਸੇ ਤਰ੍ਹਾਂ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਵੱਲੋਂ ਵੀ ਪ੍ਰੈਸ ਰਿਲੀਜ਼ ਹੈ। ਉਹਨਾਂ ਨੇ ਕਿਹਾ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਅਰਜ ਟੂ ਰਿਮੇਨ ਕਾਮ ਐਂਡ ਕੋਆਪਰੇਟ ਵਿਦ ਅਥਾਰਟੀਜ਼ ਫੋਲੋਇੰਗ ਡੈਸੀਕ੍ਰੇਸ਼ਨ ਆਫ ਹੋਲੀ ਸਕ੍ਰਿਪਚਰ ਕਿ ਭਾਈ ਸਿੱਖ ਸੰਗਤ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਤੁਸੀਂ ਸ਼ਾਂਤ ਰਹੋ। ਔਰ ਉਹਨਾਂ ਨੇ ਇਹ ਸਾਰੇ ਦੇ ਵਿੱਚ ਆਲਮੋਸਟ ਜਿਹੜੀ ਜਾਣਕਾਰੀ ਸਾਵਾ ਵਾਲਿਆਂ ਨੇ ਦਿੱਤੀ ਹੈ ਉਹੀ ਉਸ ਦਾ ਹੀ ਰਿਪੀਟ ਹੈ ਕਿ ਵੀ ਉਹ ਸਟੇਟ ਇੰਟੈਲੀਜੈਂਸ ਇਨਵੈਸਟੀਗੇਸ਼ਨ ਡਿਪਾਰਟਮੈਂਟ ਔਰ ਜਿਹੜਾ ਵੈਸਟਰਨ ਆਸਟ੍ਰੇਲੀਆ ਪੁਲਿਸ ਸੀਨੀਅਰ ਸਾਰਜੈਂਟਸ ਨਾਲ ਅਸੀਂ ਸਾਰੇ ਸੰਪਰਕ 'ਚ ਹੈ ਔਰ ਇਸ ਨੂੰ ਬਹੁਤ ਕਰੂਸ਼ਲ ਸਮਝਦੇ ਨੇ। ਪਰ ਉਹ ਨਾਲ ਦੀ ਨਾਲ ਉਹ ਇਹ ਵੀ ਸਮਝਦੇ ਨੇ ਕਿ ਵੀ ਇਹ ਜਿਹੜਾ ਹੀਨਸ ਐਕਟ ਕੀਤਾ ਗਿਆ ਇਹ ਸਿੱਖਾਂ ਨੂੰ ਪ੍ਰਵੋਕ ਕਰਨ ਲਈ ਔਰ ਰਿਐਕਟ ਕਰਾਉਣ ਦੇ ਲਈ ਹੈ। ਸੋ ਇਹ ਕਿਉਂਕਿ ਉਹਨਾਂ ਨੇ ਹਵਾਲਾ ਦਿੱਤਾ ਕਿ ਜਿਹੜੀ ਕ੍ਰਿਮੀਨਲ ਸਾਈਕੋਲੋਜੀ ਹੈ ਉਹ ਇਹ ਪੁਆਇੰਟ ਆਊਟ ਕਰਦੀ ਹੈ ਕਿ ਜਿਹੜੇ ਇਸ ਕਿਸਮ ਦੇ ਕ੍ਰਾਈਮ ਕਰਦੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਇਸ ਕਿਸਮ ਦਾ ਜੁਰਮ ਐਂਪਲੀਫਾਈ ਹੋਏ, ਕਈ ਦੂਰ ਦੂਰ ਤੱਕ ਪਹੁੰਚੇ ਔਰ ਉਸ ਦੀ ਚਰਚਾ ਹੋਏ।
ਇਸ ਲਈ ਉਹਨਾਂ ਨੇ ਸਿੱਖ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਵੀ ਇਸ ਵੀਡੀਓ ਨੂੰ ਕੋਈ ਸ਼ੇਅਰ ਨਾ ਕਰੋ ਜਾਂ ਡਿਸੈਮੀਨੇਟ ਨਾ ਕਰੋ ਅੱਗੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ। ਔਰ ਇਸ ਦੇ ਨਾਲ ਈਵਨ ਜਿਹੜੀ ਕਮਿਊਨਿਟੀ ਦੇ ਵਿੱਚ ਗੁੱਸਾ ਔਰ ਖਾਸ ਤੌਰ ਤੇ ਡਿਸਟ੍ਰੈਸ ਹੈ, ਉਹਨਾਂ 'ਚ ਉਦਾਸੀਨਤਾ, ਉਹਨੂੰ ਵੀ ਡੱਕਾ ਲੱਗਦਾ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਜਿਹਦੇ ਕੋਲ ਵੀ ਕੋਈ CCTV ਫੁਟੇਜ ਜਾਂ ਡੈਸ਼ ਕੈਮ ਜਾਂ ਕੋਈ ਵੀ ਨੇਬਰਿੰਗ ਬਿਲਡਿੰਗਸ ਦਾ ਹੋਏ, ਉਹ ਵੈਸਟਰਨ ਆਸਟ੍ਰੇਲੀਆ ਪੁਲਿਸ ਦੇ ਨਾਲ ਕੈਨਿੰਗ ਵੇਲ ਥਾਣੇ ਦੇ ਨਾਲ ਸੰਪਰਕ ਕਰਨ। ਔਰ ਅਸੀਂ ਉਹਨਾਂ ਨੇ ਅਖੀਰ 'ਚ ਕਿਹਾ ਕਿ ਵੀ ਅਸੀਂ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਭਾਈ ਇਹ ਜਿਹੜਾ ਤੁਸੀਂ ਆਪਣੇ ਇਲੈਕਟਡ ਆਫੀਸ਼ੀਅਲਸ ਤੱਕ ਹਰ ਲੈਵਲ ਦੇ ਗਵਰਨਮੈਂਟ ਦੀ ਪਹੁੰਚ ਕਰੋ, ਔਰ ਤਾਂ ਕਿ ਕੌਮ ਦੀ ਆਵਾਜ਼ ਵੀ ਸੁਣੀ ਜਾਏ। ਔਰ ਅਸੀਂ ਇੱਕ ਜਿਹੜੀ ਕਮਿਟਮੈਂਟ ਕਿ ਅਸੀਂ ਆਪਣੀਆਂ ਧਾਰਮਿਕ ਆਜ਼ਾਦੀਆਂ ਦੀ ਆਜ਼ਾਦੀ ਦੇ ਲਈ ਸਾਂਝੇ ਤੌਰ ਦੇ ਉੱਤੇ ਇਕੱਠੇ ਰਹੀਏ। ਸਿੱਖ ਕਮਿਊਨਿਟੀ ਰਿਮੇਨਸ ਸਟੈਡਫਾਸਟ ਇਨ ਇਟਸ ਰਿਜ਼ੋਲਵ ਟੂ ਕੋਆਪਰੇਟ ਫੁਲੀ ਵਿਦ ਦਾ ਲਾ ਐਨਫੋਰਸਮੈਂਟ ਐਂਡ ਟੂ ਵਰਕ ਟੂਗੈਦਰ। ਸੋ ਇਸ ਦੇ ਨਾਲ ਈਵਨ ਸਿਟੀ ਆਫ ਸਵਾਨ ਤੋਂ ਜਿਹੜੇ ਕੌਂਸਲਮੈਨ ਨੇ ਜਗਦੀਪ ਸਿੰਘ, ਇਹ ਐਲਟਨ ਵਾਰਡ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹਨਾਂ ਦੀ ਸਟੇਟਮੈਂਟ ਵੀ ਸਾਨੂੰ ਮਸੂਲ ਹੋਈ ਹੈ। ਉਹਨਾਂ ਨੇ ਇਹ ਜਿਹੜਾ ਸੈਕਰੀਲੇਜ ਐਕਟ ਕੀਤਾ ਹੈ ਉਹਨੂੰ ਕੰਡੈਮ ਕੀਤਾ ਹੈ, ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਡੈਸੀਕ੍ਰੇਸ਼ਨ ਗੁਟਕਾ ਸਾਹਿਬ ਦੀ ਇਹ ਸਾਡੇ ਲਈ ਬਹੁਤ ਤਕਲੀਫਦੇਹ ਹੈ, ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਜਾਗਤ ਜੋਤ ਗੁਰੂ ਨੇ, ਸ਼ਬਦ ਗੁਰੂ ਨੇ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਾਈ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦੇ ਵਿੱਚ ਸਿਰਫ ਇੱਕ ਧਾਰਮਿਕ ਪੁਸਤਕ ਨਹੀਂ ਹੈ, ਹੋਲੀ ਬੁੱਕ ਨਹੀਂ ਹੈ, ਇਹ ਸਾਡੇ ਲਿਵਿੰਗ ਗੁਰੂ ਨੇ। ਇਸ ਦੇ ਵਿੱਚ ਸਪਿਰਿਚੁਅਲ ਟੀਚਿੰਗਸ ਨੇ, ਔਰ ਕੋਈ ਵੀ ਇਸ ਕਿਸਮ ਦਾ ਬੇਅਦਬੀ ਦਾ ਐਕਟ ਜਿਹੜਾ ਹੈ ਉਹ ਇਵੇਂ ਹੀ ਸਮਝਿਆ ਜਾਂਦਾ ਜਿਵੇਂ ਤੁਸੀਂ ਕਿਸੇ ਦਾ ਮਰਡਰ ਕਰਦੇ ਹੋ। ਔਰ ਇਹ ਆਪਸੀ ਭਾਈਚਾਰੇ ਦੇ ਵਿੱਚ ਫੁੱਟ ਪਾਉਣ ਔਰ ਟਕਰਾਅ ਔਰ ਨਫ਼ਰਤ ਪੈਦਾ ਕਰਨ ਦਾ ਉਹਨਾਂ ਇਹ ਇੱਕ ਯਤਨ ਹੈ। ਔਰ ਅਸੀਂ ਇਸ ਕਿਸਮ ਦੀਆਂ ਘਟਨਾਵਾਂ ਨੂੰ ਫਿਊਚਰ 'ਚ ਵੀ ਰੋਕਣਾ। ਐਡੀਸ਼ਨਲੀ ਅਸੀਂ ਜਿਹੜੇ ਨੇ ਪ੍ਰੋਐਕਟਿਵ ਮੈਸ਼ਰਸ ਲੈ ਰਹੇ ਹਾਂ ਕਿ ਕਿਵੇਂ ਇਹ ਸਾਰੇ ਮੁੱਦੇ ਦੇ ਉੱਤੇ ਜਸਟਿਸ, ਐਜੂਕੇਸ਼ਨ, ਕਮਿਊਨਿਟੀ ਸੋਲੀਡੈਰਿਟੀ। ਸੋ ਅਸੀਂ ਜਿਹੜਾ ਇਹ ਜੋ ਸਾਡੇ ਕੋਲ ਜਾਣਕਾਰੀ ਹੈ ਸਾਂਝੀ ਕਰ ਰਹੇ, ਔਰ ਹੋਪਫੁਲੀ ਵੀਕਐਂਡ ਤੋਂ ਬਾਅਦ ਮੰਡੇ ਦੇ ਪ੍ਰੋਗਰਾਮ ਜਿਹੜੀ ਵੀ ਕੋਈ ਹੋਰ ਜਾਣਕਾਰੀ ਹੋਏਗੀ ਉਹ ਅਸੀਂ ਕਰਾਂਗੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਔਰ ਵਰਲਡ ਵਾਈਡ ਇਸ ਵੇਲੇ TV 84 ਦਾ ਇੱਕ ਨੈਟਵਰਕ ਹੈ। YouTube ਦੇ ਉੱਤੇ ਵੀ ਆਲਮੋਸਟ 2,26,000 ਸਬਸਕ੍ਰਾਈਬਰ ਨੇ। ਸੋ TV 84 ਰਾਹੀਂ ਜਿਹੜਾ ਮੈਸੇਜ ਜਾਂਦਾ ਹੈ, ਔਰ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਅਸੀਂ ਜ਼ਿੰਮੇਵਾਰੀ ਦੇ ਨਾਲ, ਇਸ ਲਈ ਜਦੋਂ ਤੱਕ ਕੋਈ ਖਬਰ 2-3 ਸੋਰਸਿਸ ਤੋਂ ਕਨਫਰਮ ਨਹੀਂ ਹੁੰਦੀ, ਔਰ ਇਹੀ ਕਾਰਨ ਹੈ ਕਿ ਸਾਡੇ ਮੈਸੇਜ ਨੂੰ ਬਲੌਕ ਕਰਨ ਲਈ ਫਾਇਰਵਾਲ ਵੀ ਦੁਸ਼ਮਣਾਂ ਨੇ ਲਾਈ ਹੋਈ ਹੈ। ਔਰ ਜਦੋਂ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਭਾਈ ਜਦੋਂ ਤੁਸੀਂ ਪ੍ਰੋਗਰਾਮ ਨੂੰ ਔਨ ਕਰਦੇ ਹੋ ਉਸ ਨੂੰ ਲਾਈਕ ਕਰੋ, ਕਮੈਂਟ ਕਰੋ ਔਰ ਸ਼ੇਅਰ ਕਰੋ, ਇਹੀ ਇੱਕ ਤਰੀਕਾ ਹੈ ਫਾਇਰਵਾਲ ਨੂੰ ਤੋੜਨ ਦਾ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿੰਨੇ ਵੀ ਸਾਡੇ ਆਸਟ੍ਰੇਲੀਅਨ ਵੀਰਾਂ ਭੈਣਾਂ ਨੇ TV 84 ਦਾ ਸ਼ੁਕਰੀਆ ਅਦਾ ਕੀਤਾ ਹੈ। ਇਹ ਸਾਡਾ ਫਰਜ਼ ਹੈ, ਕੋਈ ਆਸਾਨ ਨਹੀਂ ਹੈ। ਔਰ TV 84 ਸਿੱਖ ਕੌਮ ਦੀ ਆਜ਼ਾਦੀ, ਸਿੱਖ ਕੌਮ ਦੀ ਗੈਰਤ, ਅਣਖ ਔਰ ਦੁਨੀਆ ਭਰ 'ਚ ਕੋਈ ਵੀ ਐਸਾ ਇਸ਼ੂ ਜਿਹੜਾ ਸਿੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਉਹ ਸਾਡੇ ਲਈ ਜਿਹੜਾ ਸਭ ਤੋਂ ਵੱਧ ਪ੍ਰਾਈਮ ਇਸ਼ੂ ਹੁੰਦਾ ਹੈ। ਔਰ ਅਸੀਂ ਰਾਦਰ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਜਿਵੇਂ ਤੁਸੀਂ ਸੋਲੀਡੈਰਿਟੀ ਦਾ ਵਿਖਾਵਾ ਕੀਤਾ ਔਰ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਜਿਵੇਂ ਵਿਦਨ 8-10 ਆਵਰਸ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਸੰਗਤਾਂ ਇਕੱਠੀਆਂ ਨੇ। ਸੋ ਇਹ ਸਾਡੇ ਲਈ ਖੁਸ਼ੀ ਔਰ ਮਾਣ ਦੀ ਗੱਲ ਹੈ ਕਿ ਭਾਈ ਦੁਸ਼ਮਣ ਦਾ ਮੂੰਹ ਭੰਨਣ ਦਾ ਇਹੀ ਇੱਕ ਤਰੀਕਾ ਹੈ ਕਿ ਉਹ ਜੋ ਸਮਝਦੇ ਨੇ ਕਿ ਸਾਨੂੰ ਉਦਾਸ, ਨਿਰਾਸ਼ ਜਾਂ ਦੁੱਖ ਦੇ ਵਿੱਚ ਧੱਕਦੇ ਨੇ, ਉਹਦੇ 'ਚੋਂ ਸਾਡੀ ਤਾਕਤ ਨਿਕਲਦੀ ਹੈ, ਸਟਰੈਂਥ ਨਿਕਲਦੀ ਹੈ। ਇਹ ਦੁਸ਼ਮਣ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਵੀ ਵੱਜਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।